ਤੇ ਅਗਲੀ ਗੱਲ ਕਰੀਏ ਆਪਾਂ ਮੀਤ ਹੇਅਰ ਦੀ। ਮੀਤ ਹੇਅਰ ਦੇ ਪਾਰਕੁਤਰੇ ਨੇ ਜਾਂ ਉਹਨਾਂ ਨੂੰ ਰਾਹਤ ਦਿੱਤੀ ਹੈ? ਕਿਉਂਕਿ ਮੰਨਿਆ ਜਾ ਰਿਹਾ ਸੀਗਾ ਕਿ ਮੀਤ ਹੇਅਰ ਦਿੱਲੀ ਟੀਮਾਂ ਦੇ ਕਾਫੀ ਨਜ਼ਦੀਕ ਨੇ ਤੇ ਇਹ ਵੀ ਪ੍ਰਭਾਵੀ ਤੌਰ ਤੇ ਮੰਨਿਆ ਜਾਂਦਾ ਮੀਤ ਹੇਅਰ ਨੂੰ, ਪਰ ਉਹਨਾਂ ਦਾ ਮਹਿਕਮੇ ਕਿ ਦੱਸਦੇ ਖੋਲੇ ਸ਼ਰਮਾ ਜੀ। ਬਿਲਕੁਲ ਪ੍ਰਵੀਨ ਜੀ, ਮੀਥੇਰ ਤੋਂ ਕੱਲ 3 ਤੋਂ ਵੱਧ ਵਿਭਾਗ ਵਾਪਸ ਲਏ ਗਏ ਆ ਔਰ ਜੋੜੇ ਮਾਜਰਾ ਨੂੰ ਬੜਾ ਕਰ ਦਿੱਤਾ ਗਿਆ ਤੇ ਉਸ ਹਿਸਾਬ ਨਾਲ ਮੀਥੇਰ ਦੇ ਪੱਤ ਕੁਤਰੇ ਗਏ ਨੇ। ਮੀਥੇਰ ਤੋਂ ਅਹਿਮ ਵਿਭਾਗ, ਚਾਹੇ ਉਹ ਮਾਈਨਿੰਗ ਵਾਲਾ ਹੋਵੇ, ਚਾਹੇ ਉਹ ਵਾਤਾਵਰਨ ਵਾਲਾ ਹੋਵੇ, ਚਾਹੇ ਸਾਇੰਸ ਵਿਗਿਆਨ ਵਾਲਾ ਹੋਵੇ, ਉਹ ਵਾਪਸ ਲੈ ਲਏ ਗਏ ਨੇ। ਹੁਣ ਉਹਨਾਂ ਕੋਲ ਖੇਡ ਵਾਲਾ ਵਿਭਾਗ ਅਹਿਮ ਤੌਰ ਤੇ ਜੇਕਰ ਆਪਾਂ ਕਹੀਏ ਤਾਂ ਉਹ ਰਹਿ ਗਿਆ। ਸੋ ਇਸ ਮਾਮਲੇ ਨੂੰ ਜੇਕਰ ਆਪਾਂ ਮਤਲਬ ਕਿ ਵਿਭਾਗੀ ਤੌਰ ਤੇ ਰੈਂਕ ਦੇ ਤੌਰ ਤੇ ਦੇਖੀਏ ਤਾਂ ਮੀਤ ਹੇਅਰ ਦਾ ਕੱਦ ਘਟ ਗਿਆ। ਦੂਸਰੀ ਵਾਰ ਐਮਐਲਏ ਬਣ ਕੇ ਆਏ ਸੀ ਲਗਾਤਾਰ, ਔਰ ਮੰਨਿਆ ਜਾਂਦਾ ਸੀ ਕਿ ਦਿੱਲੀ ਵੀ ਇਹਨਾਂ ਤੋਂ ਪ੍ਰਭਾਵਿਤ ਹੈ ਤੇ ਕੇਜਰੀਵਾਲ ਦੇ ਨਾਲ ਨਾਲ ਭਗਵੰਤ ਮਾਨ ਦੀ ਵੀ ਗੁੱਡ ਬੁੱਕ ਚ ਨੇ। ਸੋ ਇਸ ਲਈ ਜਿਵੇਂ ਕੁਲਦੀਪ ਧਾਲੀਵਾਲ ਬਾਰੇ, ਉਸੇ ਤਰ੍ਹਾਂ ਮੀਤ ਹੇਅਰ ਬਾਰੇ ਮੰਨਿਆ ਜਾਂਦਾ ਕਿ ਇਹ ਦੋ ਬੰਦੇ ਭਗਵੰਤ ਮਾਨ ਦੀ ਵੀ ਪਸੰਦ ਨੇ। ਪਰ ਲੰਘੇ 2 ਦਿਨ ਪਹਿਲਾਂ ਹੋਈ ਕੈਬਨਿਟ ਦੀ ਬੈਠਕ ਦੇ ਵਿੱਚ ਜਿਸ ਤਰ੍ਹਾਂ ਮੰਤਰੀਆਂ ਦੀ ਕਲਾਸ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿ ਏਜੰਡੇ ਦੀ ਤਿਆਰੀ ਕਰਕੇ ਨਹੀਂ ਆਉਂਦੇ, ਤੁਸੀਂ ਆਪਣੇ ਵਿਭਾਗਾਂ ਦੀ ਤਿਆਰੀ ਕਰਕੇ ਨਹੀਂ ਆਉਂਦੇ ਕੈਬਨਿਟ ਦੇ ਵਿੱਚ, ਉਹ ਕਲਾਸ ਲਈ। ਤੇ ਕੈਬਨਿਟ ਦੀ ਬੈਠਕ ਤੋਂ ਬਾਅਦ 3 ਮੰਤਰੀਆਂ ਨਾਲ ਕੱਲਿਆਂ ਗੱਲ ਕੀਤੀ। ਉਸੇ ਦਿਨੇ ਇਹ ਗਲਿਆਰਿਆਂ ਚਰਚਾ ਚੱਲ ਪਈ ਸੀ ਕਿ ਕੁਝ ਹਿਲਜੁਲ ਹੋਣ ਵਾਲੀ ਆ ਜੀ। ਤੇ ਉਹ ਹਿਲਜੁਲ ਫਿਰ 1 ਦਿਨ ਬਾਅਦ ਇਹ ਸਾਹਮਣੇ ਆ ਗਈ ਕਿ ਮੀਤ ਹੇਅਰ ਤੋਂ 3 ਵਿਭਾਗ ਅਹਿਮ ਤੌਰ ਤੇ ਮਤਲਬ ਲਏ ਗਏ। ਪਰ ਇਸ ਨੂੰ ਇਸ ਪੱਖ ਤੋਂ ਵੀ ਦੇਖਣ ਦੀ ਲੋੜ ਹੈ ਕਿ ਅਜੇ ਸਰਕਾਰ ਨੂੰ ਪੰਜਾਬ 'ਚ ਬਣਿਆ ਪੌਣੇ 2 ਸਾਲ ਹੋਏ ਨੇ ਤੇ 5ਵੀਂ ਵਾਰ ਵਿਭਾਗਾਂ ਦਾ ਆਦਾਨ ਪ੍ਰਦਾਨ ਬਦਲ ਰਿਹਾ। ਅੱਛਾ, ਪੌਣੇ 2 ਸਾਲਾਂ 'ਚ 5ਵੀਂ ਵਾਰ ਜੀ। ਵੈਸੇ ਤਾਂ ਮੰਤਰੀ ਮੰਡਲ ਵਿਸਤਾਰ ਮਤਲਬ ਕਿ ਸਹੀ ਰੂਪ 'ਚ ਦੇਖੋ ਤਾਂ 2 ਵਾਰ ਤਾਂ ਸਿੱਧਾ ਹੀ ਹੋ ਲਿਆ ਨਾ। ਇੱਕ ਵਾਰ ਉਹ 4-5 ਲਏ ਸੀ ਜਦੋਂ ਜੋੜੇ ਮਾਜਰਾ ਹੋਰੀ, ਅਮਨ ਅਰੋੜਾ ਹੋਰੀ, ਅਨਮੋਲ ਗਗਨ ਹੋਰੀ ਦੂਸਰੀ ਵਾਰ ਸ਼ਾਮਲ ਕੀਤੇ ਨੇ, ਹੈਨਾ। ਉਹ ਤੋਂ ਬਾਅਦ ਫਿਰ ਵਿਜੇ ਸਿੰਗਲਾ ਵੀ ਜਾਂਦਾ ਹੈ ਨਾ, ਫਿਰ ਸਰਾਰੀ ਵੀ ਜਾਂਦਾ ਹੈ, ਫਿਰ ਨਿੱਜਰ ਹੋਰੀ ਵੀ ਜਾਂਦੇ ਨੇ, ਹੈਨਾ। ਫਿਰ ਉਹ ਆਪਣਾ ਖੁੱਡੀਆਂ ਹੋਣੀ ਤੇ ਬਲਕਾਰ ਉਹਨਾਂ ਦੀ ਐਂਟਰੀ ਹੁੰਦੀ ਹੈ। ਸੋ ਇਸ ਲਈ ਇਹ ਤਾਂ ਹੈਗਾ, ਪਰ ਵਿਭਾਗਾਂ ਦਾ ਆਦਾਨ ਪ੍ਰਦਾਨ ਵੀ ਇਹ ਸਭ ਦੇ ਦਰਮਿਆਨ 5 ਵਾਰ ਹੋ ਚੁੱਕਿਆ। ਹੁਣ ਇਹ 5ਵੀਂ ਵਾਰ ਸੀ ਜੀ ਪੌਣੇ 2 ਸਾਲਾਂ 'ਚ। ਤੋ ਇਹਦਾ ਮਤਲਬ ਸਰਕਾਰ ਤੋਂ ਆਪਣਾ ਸਿਸਟਮ ਵੀ ਦਰੁਸਤ ਤਰੀਕੇ ਨਾਲ ਨਹੀਂ ਚਲਾ ਹੋ ਰਿਹਾ। ਪਰ ਹੁਣ ਆਪਾਂ ਗੱਲ ਕਰ ਰਹੇ ਹਾਂ ਮੀਤ ਹੇਅਰ ਦੀ। ਮੀਤ ਹੇਅਰ ਦੇ ਵਿਭਾਗਾਂ ਦੇ ਹਵਾਲੇ ਨਾਲ ਪਹਿਲਾਂ ਸਮਝੋ ਕਿ ਹਾਂ ਪਰ ਕੁਤਰੇ ਗਏ ਉਹ ਕਿਵੇਂ ਹੈ। 4 ਵਿਭਾਗ ਜਿਹੜੇ ਉਹਨਾਂ ਤੋਂ ਵਾਪਸ ਲਏ ਗਏ ਨੇ, ਬਿਨਾਂ ਹੁਣ ਜਿਹੜੇ ਉਹਨਾਂ ਕੋਲ ਵਿਭਾਗ ਬਚਿਆ ਉਹ ਬਚਿਆ ਸਿਰਫ ਖੇਲ ਤੇ ਨੌਜਵਾਨਾਂ ਵਾਲਾ ਵਿਭਾਗ ਹੈ ਨਾ, ਯੂਥ ਵਾਲਾ ਵਿਭਾਗ। ਠੀਕ ਹੈ। ਆਹ ਇੱਕ ਵਿਭਾਗ ਉਹਨਾਂ ਕੋਲ ਅਹਿਮ ਤੌਰ ਤੇ ਬਚਿਆ, ਮਾਈਨਿੰਗ ਵਾਲਾ, ਵਾਟਰ ਕੰਸਟਰਕਸ਼ਨ ਵਾਲਾ ਤੇ ਵਾਟਰ ਰਿਸਰਚ ਵਾਲਾ। ਇਹ 3 ਵਿਭਾਗ ਲੈ ਕੇ ਚੇਤਨ ਸਿੰਘ ਜੋੜਾ ਮਾਜਰਾ ਨੂੰ ਦੇ ਦਿੱਤੇ ਗਏ ਨੇ। ਇਹ ਤੋਂ ਇਲਾਵਾ ਜਿਹੜਾ ਉਹਨਾਂ ਕੋਲ ਅਹਿਮ ਸੀ এনवायरमेंट ਵਾਲਾ ਤੇ ਸਾਇੰਸ ਵਿਗਿਆਨ ਸਿੱਖਿਆ ਵਾਲਾ, ਉਹ 2 ਵੀ ਵਾਪਸ ਲੈ ਕੇ ਉਹਨਾਂ ਤੋਂ ਉਹ ਮੁੱਖ ਮੰਤਰੀ ਸਾਹਿਬ ਨੇ ਆਪਣੇ ਕੋਲ ਰੱਖ ਲਏ। ਇਸ ਸਮੇਂ ਸਭ ਤੋਂ ਵਿਭਾਗ ਜੇਕਰ ਵੱਧ ਕਿਸੇ ਕੋਲ ਹੈਗੇ ਤਾਂ ਉਹ ਮੁੱਖ ਮੰਤਰੀ ਸਾਹਿਬ ਕੋਲ ਨੇ ਜੀ। 11 ਵਿਭਾਗ ਦੇਖ ਰਹੇ ਨੇ। ਪਰ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਮੀਤ ਹੇਅਰ ਉਹ ਨੇ ਜਿਨ੍ਹਾਂ ਨੂੰ ਕਿਸੇ ਸਮੇਂ ਪਹਿਲਾਂ ਸਿੱਖਿਆ ਵਿਭਾਗ ਵੀ ਮਿਲਿਆ ਸੀ, ਜਿਹੜਾ ਕਾਫੀ ਅਹਿਮ ਮੰਨਿਆ ਜਾਂਦਾ, ਤੇ ਉਹ ਵੀ ਵਾਪਸ ਲੈ ਗਿਆ ਸੀ। ਉਸ ਸਮੇਂ ਚਰਚਾ ਚੱਲੀ ਸੀ ਕਿ ਮੀਤ ਹੇਅਰ ਨੇ ਖੁਦ ਛੱਡਿਆ ਉਹ ਵਿਭਾਗ, ਤੇ ਪਰ ਉਹ ਤੋਂ ਬਾਅਦ ਮੀਤ ਹੇਅਰ ਨੂੰ ਮਾਈਨਿੰਗ ਵਿਭਾਗ ਮਿਲਿਆ। ਬੜਾ ਮੰਨਿਆ ਜਾਂਦਾ ਸੀ ਕਿਸੇ ਸਮੇਂ ਇਹ ਵੀ, ਮਤਲਬ ਕਿ ਆਪਣਾ ਜਿਹੜੇ ਬੈਂਸ ਹੋਰੀ ਨੇ, ਹਰਜੋਤ ਸਿੰਘ ਬੈਂਸ ਉਹਨਾਂ ਕੋਲ ਸੀ, ਉਹਨਾਂ ਤੋਂ ਲੈ ਕੇ ਇੱਧਰ ਆਇਆ ਸੀ। ਤੇ ਜਦੋਂ ਇੱਧਰ ਆਇਆ ਤੇ ਉਹ ਤੋਂ ਬਾਅਦ ਲੱਗਿਆ ਕਿ ਹੁਣ ਬਈ ਪੰਜਾਬ ਨੂੰ ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਛਾ ਸ਼ਕਤੀ ਹੈ ਕਿ ਖਜ਼ਾਨਾ ਵੀ ਭਰ ਜਾਣਾ ਰੇਤ ਕਾਰਨ, ਪੈਸੇ ਵੀ ਆ ਜਾਣੇ ਆ, ਤੇ ਜਿਹੜਾ ਰੇਤ ਆ ਸਸਤਾ ਵੀ ਹੋ ਜਾਣਾ। ਕਹਿੰਦੇ ਨਾ ਤਾਂ ਰੇਤ ਸਸਤਾ ਹੋਇਆ, ਨਾ ਮਾਈਨਿੰਗ ਰੁਕੀ, ਨਾ ਬਦਨਾਮੀ ਰੁਕੀ। ਕਿਤੇ ਐਸਐਸਪੀ ਨੂੰ ਝਾੜਾਂ ਪੈਂਦੀਆਂ ਰੋਪੜ ਵਾਲੇ ਮਾਮਲਿਆਂ ਦੇ ਵਿੱਚ, ਕਿਤੇ ਐਮਐਲਏ ਦਾ ਜਵਾਈ ਫੜਿਆ ਜਾਂਦਾ ਹੈ, ਕਿਤੇ ਤਸਵੀਰਾਂ ਵਾਇਰਲ ਹੁੰਦੀਆਂ ਕਿ ਜਨਾਨੀਆਂ ਨੂੰ ਧਰਨਾ ਲਾਉਣਾ ਪਿਆ ਰੇਤ ਦੀਆਂ ਖੱਡਾਂ ਰੋਕਣ ਲਈ, ਕਿਤੇ ਤਸਵੀਰਾਂ ਆਉਂਦੀਆਂ ਕਿ ਨੀ ਪੱਟ ਲਈ, ਕਿਤੇ ਫੌਜ ਦੀ ਰਿਪੋਰਟ ਜਾਂਦੀ ਹੈ ਅਦਾਲਤਾਂ ਦੇ ਅੰਦਰ ਕਿ ਭਾਈ ਇਹਨਾਂ ਨੇ ਤਾਂ ਬਾਰਡਰ ਏਰੀਆ ਵੀ ਨਹੀਂ ਛੱਡਿਆ, ਉੱਥੇ ਸੁਰੰਗਾਂ ਬਣਾ ਕੇ ਰੱਖਤੀਆਂ। ਸੋ ਇਹ ਸਾਰੇ ਹਵਾਲਿਆਂ ਨਾਲ ਮਾਈਨਿੰਗ ਕਾਰਨ ਬਦਨਾਮ ਹੋ ਰਹੀ ਸਰਕਾਰ, ਜਿਹੜੀ ਕਹਿੰਦੀ ਸੀ 10 ਰੁਪਏ ਫੁੱਟ ਦਵਾਵਾਂਗੇ, ਸਰਕਾਰੀ ਡੀਪੂਆਂ ਤੇ ਵੇਚਾਂਗੇ, ਇਹਨਾਂ ਖਜ਼ਾਨੇ ਭਰ ਦਿਆਂਗੇ, ਉੱਥੇ ਕਹਿੰਦੇ ਹੋਇਆ ਕੁਛ ਨਹੀਂ। ਸੋ ਇਹ ਸਾਰਿਆਂ ਨੇ ਸਵਾਲ ਖੜਾ ਕੀਤਾ ਤੇ ਜਿਹਦੇ ਕਾਰਨ ਇਹ ਪਹਿਲੂ ਉੱਭਰ ਕੇ ਆਇਆ ਕਿ ਭਾਈ ਮੀਤ ਹੇਅਰ ਤੋਂ ਇਸ ਲਈ ਵਿਭਾਗ ਵਾਪਸ ਲਿਆ, ਅਹਿਮ ਤੌਰ ਤੇ ਮਾਈਨਿੰਗ ਵਾਲਾ। ਉਹਦੇ ਨਾਲੇ ਬਾਕੀ ਵਿਭਾਗ ਵੀ ਲੈ ਲਏ ਤੇ ਉਹਨਾਂ ਨੂੰ ਇਕੱਲਾ ਖੇਡ ਤੇ ਯੂਥ ਛੱਡਤਾ। ਹੁਣ ਜੇਕਰ ਇਸ ਹਵਾਲੇ ਨਾਲ ਸਮਝੋ ਤਾਂ ਫਿਰ ਪਰ ਕੁਤਰੇ ਗਏ। ਪਰ ਜੇਕਰ ਦੂਆ ਪੱਖ ਦੇਖਣਾ ਤਾਂ ਇਹ ਵੀ ਚਰਚਾ ਹੈ ਅੰਦਰ ਕਿ ਮੀਤ ਹੇਅਰ ਦਾ ਹਮੇਸ਼ਾ ਮੁੱਖ ਮੰਤਰੀ ਬਚਾਅ ਕਰਦੇ ਨੇ। ਠੀਕ ਹੈ। ਸਿੱਖਿਆ ਵਿਭਾਗ ਦਾ ਰਿਕਾਰਡ ਬੋਲਦਾ ਕਿ
ਤੋਂ ਵੱਧ ਧਰਨੇ ਪ੍ਰਦਰਸ਼ਨ ਸਿੱਖਿਆ ਵਿਭਾਗ ਵਾਲੇ ਮੰਤਰੀ ਦੇ ਖਿਲਾਫ ਹੁੰਦੇ ਨੇ। ਜੀ, ਜੀ। ਇਸ ਲਈ ਕਹਿੰਦੇ ਮੀਤ ਹੇਅਰ ਨੂੰ ਉਹ ਤੋਂ ਬਚਾ ਲਿਆ। ਹੂੰ। ਤੇ ਦੂਸਰਾ ਕਹਿੰਦੇ ਜੀ ਕਿ ਅਹਿਮ ਮਸਲਾ ਇਹ ਸੀਗਾ ਕਿ ਸੰਗਰੂਰ ਬਰਨਾਲਾ ਇੱਕੋ ਬੈਲਟ ਆ, ਕਿ ਸਾਰਾ ਕੁਝ ਇੱਕੋ ਪਾਸੇ ਚੱਲੀ ਜਾਊਗਾ। ਹੁਣ ਥੋੜਾ ਜਿਹਾ ਦੂਏ ਪਾਸੇ ਤਾਂ ਹੁੰਦਾ ਕਿ ਅਨੰਦਪੁਰ ਸਾਹਿਬ ਕੰਨੀ ਨੂੰ ਆ ਜਾਂਦੇ ਨੇ ਕੁਝ ਮਾਸਟਰ ਕਿ ਚਲੋ ਇੱਧਰ ਜਾਇਓ, ਸਿੱਖਿਆ ਮੰਤਰੀ ਦਾ ਘਰ ਇੱਧਰ ਆ, ਸੋ ਇਸ ਲਈ ਕਹਿੰਦੇ ਇੱਕੋ ਪਾਸੇ ਧਰਨੇ ਨਹੀਂ ਲੱਗਦੇ। ਤੀਸਰਾ ਕਹਿੰਦੇ ਕਿ ਇਹ ਬਦਸ਼ਗਨੀ ਮੰਨੀ ਜਾਂਦੀ ਕਿ ਜਿਹੜਾ ਸਿੱਖਿਆ ਮੰਤਰੀ ਬਣ ਜਾਵੇ ਪੰਜਾਬ 'ਚੋਂ ਅਗਲੀ ਵਾਰ ਨਹੀਂ ਜਿੱਤਦਾ। ਪਰ ਪ੍ਰਗਟ ਸਿੰਘ ਨੇ ਰੀਤ ਤੋੜਤੀ ਇਸ ਵਾਰ। ਠੀਕ ਹੈ। ਪ੍ਰਗਟ ਸਿੰਘ ਦੁਬਾਰਾ ਜਿੱਤ ਗਏ। ਇਹ ਤੋਂ ਪਹਿਲਾਂ ਲਗਾਤਾਰ ਇਹ ਵਰਤਾਰਾ ਅਕਾਲੀ ਕਾਂਗਰਸ ਝਾਤ ਮਾਰ ਕੇ ਦੇਖੋ ਕਿ ਜਿਹੜਾ ਵੀ ਸਿੱਖਿਆ ਮੰਤਰੀ ਬਣਿਆ ਉਹ ਹਾਰਦਾ ਰਿਹਾ। ਸੋ ਇਹ ਸਭ ਦੇ ਦਰਮਿਆਨ ਕਹਿੰਦੇ ਕਿ ਉਹ ਸਿੱਖਿਆ ਵਿਭਾਗ ਦਾ ਤਾਂ ਉਹਨਾਂ ਤੋਂ ਵਾਪਸ ਲੈ ਕੇ ਉਹ ਕਹਿੰਦੇ ਸੀ ਕਿ ਮੈਨੂੰ ਧਰਨਿਆਂ ਧੁਰਨਿਆਂ ਤੋਂ ਬਚਾ ਕੇ ਰੱਖੋ ਜੀ। ਪਰ ਹੁਣ ਮਾਈਨਿੰਗ ਵਾਲਾ ਵੀ ਇਸੇ ਤਰ੍ਹਾਂ ਦਾ ਕਿ ਮਾਈਨਿੰਗ 'ਚ ਬਦਨਾਮੀ ਬਹੁਤ ਹੋ ਰਹੀ ਆ, ਪੈਸੇ ਦੇ ਲੈਣ ਦੇਣ ਦੀ ਵੀ, ਰੇਤ ਵਾਲੀ ਸਥਿਤੀ ਦੀ ਵੀ ਹੈ, ਅਦਾਲਤਾਂ ਦੇ ਵਿੱਚ ਵੀ। ਤੇ ਇਹ ਇਸ ਲਈ ਕਹਿੰਦੇ ਕਿ ਮਾਈਨਿੰਗ ਵਿਭਾਗ ਤੋਂ ਹਾਈ ਕਮਾਂਡ ਵੀ ਖੁਸ਼ ਨਹੀਂ ਗਾ ਕਿ ਕੀ ਹੋ ਰਿਹਾ ਜੀ, ਕਿਵੇਂ ਹੋ ਰਿਹਾ ਜੀ, ਪਰ ਪੈਸਾ ਕਹਿੰਦੇ ਚਾਹੁੰਦੇ ਨੇ ਸਾਰੇ। ਅੱਛਾ। ਸੋ ਇਸ ਲਈ ਇਹ ਚਰਚਾਵਾਂ ਜਿਹੜੀਆਂ ਨੇ ਉਹਦੇ ਵਿੱਚੋਂ ਕਹਿੰਦੇ ਕਿ ਮੀਤ ਹੇਅਰ ਨੇ ਆਪਣੇ ਆਪ ਨੂੰ ਪਾਕ ਸਾਫ਼ ਰੱਖਣ ਦੇ ਲਈ ਕਹਿੰਦੇ ਖੁਦ ਇੱਛਾ ਪ੍ਰਗਟਾਈ ਕਿ ਮੇਰੇ ਤੋਂ ਚਾਹੇ ਵਿਭਾਗ ਵਾਪਸ ਲੈ ਲਓ ਜੀ। ਹੁਣ ਸੱਚਾਈ ਕੀ ਆ ਇਹ ਜਾਂ ਤਾਂ ਮੁੱਖ ਮੰਤਰੀ ਸਾਹਿਬ ਜਾਣਦੇ ਨੇ ਜਾਂ ਮੀਤ ਹੇਅਰ ਜਾਣਦੇ ਆ। ਪਰ ਕਹਿੰਦੇ ਜੀ ਕਿ ਫਿਲਹਾਲ ਜੋ ਬਾਹਰ ਤਸਵੀਰ ਦਿਖ ਰਹੀ ਉਹ ਇਹੀ ਆ ਕਿ ਭਾਈ ਇੱਥੇ ਵਿਭਾਗ ਬਦਲਤੇ ਜਾਂ ਵਿਭਾਗ ਵਾਪਸ ਲੈ ਲਏ, ਮੀਤ ਹੇਅਰ ਤੋਂ ਵਿਭਾਗ ਖੋਲੇ ਤੇ ਉਹਨਾਂ ਦਾ ਕੱਦ ਘਟਾਤਾ। ਪਰ ਜਿਹੜੀ ਆਪਾਂ ਗੱਲ ਕਰ ਰਹੇ ਸੀ ਕਿ ਪੌਣੇ 2 ਸਾਲਾਂ 'ਚ 5 ਵਾਰ ਫੇਰ ਬਦਲ, ਹਲੋ ਉਹਦਾ ਰਿਕਾਰਡ ਪਿਆ ਮੇਰੇ ਕੋਲ। 19 ਮਾਰਚ 2022 ਨੂੰ ਸਹੁੰ ਚੁੱਕਣ ਤੋਂ ਬਾਅਦ 22 ਮਾਰਚ 2022 ਨੂੰ ਵਿਭਾਗਾਂ ਦੀ ਵੰਡ ਹੁੰਦੀ ਹੈ ਜੀ। ਠੀਕ ਹੈ। ਮੰਤਰੀ ਮੰਡਲ ਦੀ ਵੰਡ ਹੁੰਦੀ ਆ 22 ਮਾਰਚ ਨੂੰ ਹੁੰਦੀ ਆ। 24 ਮਈ ਨੂੰ ਸਿਹਤ ਮੰਤਰੀ ਵਿਜੇ ਸਿੰਗਲੇ ਵਾਲਾ ਕਾਂਡ ਹੋ ਜਾਂਦਾ ਤੇ ਉਹ ਤੋਂ ਬਾਅਦ ਵਿਜੇ ਸਿੰਗਲਾ ਦਾ ਅਸਤੀਫਾ ਆ ਜਾਂਦਾ ਹੈ, ਉਹਨੂੰ ਅਰੈਸਟ ਕਰ ਲਿਆ ਜਾਂਦਾ, ਵਿਭਾਗ ਉਹਨਾਂ ਤੋਂ ਵਾਪਸ ਜਾਂਦਾ ਹੈ। 5 ਜੁਲਾਈ 2022 ਨੂੰ ਮੰਤਰੀ ਮੰਡਲ ਦੇ ਵਿੱਚ ਪਹਿਲਾ ਵਿਸਥਾਰ ਹੁੰਦਾ ਤੇ 5 ਨਵੇਂ ਮੰਤਰੀ ਇਹ 'ਚ ਸ਼ਾਮਲ ਹੋ ਜਾਂਦੇ ਨੇ। ਅਮਨ ਅਰੋੜਾ ਹੋ ਰਹੀ, ਇੰਦਰਵੀਰ ਨਿੱਜਰ ਹੋ ਰਹੀ, ਅਨਮੋਲ ਗਗਨ ਮਾਨ ਹੋ ਰਹੀ, ਚੇਤਨ ਸਿੰਘ ਜੋੜਾ ਮਾਜਰਾ ਹੋ ਰਹੀ, ਫੌਜਾ ਸਿੰਘ ਸਰਾਰੀ ਹੋ ਰਹੀ ਤੇ ਸਿਹਤ ਵਿਭਾਗ ਜੋੜਾ ਮਾਜਰਾ ਕੋਲ ਆ ਜਾਂਦਾ ਹੈ। ਚਲੋ ਜੀ, ਉਹ ਤੋਂ ਬਾਅਦ ਫੇਰ ਕਹਿੰਦੇ ਜੀ 7 ਜਨਵਰੀ 2023 ਨੂੰ ਹੈ ਨਾ ਸਰਾਰੀ ਤੋਂ ਉਹਦਾ ਵਾਪਸ ਲੈ ਲਿਆ ਜਾਂਦਾ, ਉਹਦਾ ਟੇਪ ਵਾਲਾ ਮਾਮਲਾ ਸਾਹਮਣੇ ਆ ਜਾਂਦਾ। ਫਿਰ ਉਸੇ ਦਿਨ ਬਲਵੀਰ ਸਿੰਘ ਹੋਰਾਂ ਨੂੰ ਸਿਹਤ ਮੰਤਰੀ ਬਣਾ ਦਿੱਤਾ ਜਾਂਦਾ ਹੈ ਨਾ। ਤੇ ਇੱਧਰ ਜੀ ਕਹਿੰਦੇ ਮਈ 2023 ਦੇ ਵਿੱਚ ਆ ਕੇ ਜਿਹੜੇ ਇੰਦਰਵੀਰ ਸਿੰਘ ਨਿੱਜਰ ਨੇ ਉਹ ਅਸਤੀਫਾ ਦੇ ਦਿੰਦੇ ਨੇ ਤੇ ਉਹ ਤੋਂ ਬਾਅਦ ਫਿਰ 31 ਮਈ ਨੂੰ ਬਲਕਾਰ ਸਿੰਘ ਤੇ ਇਹਦੀ ਆਪਣਾ ਖੁੱਡੀਆਂ ਦੀ ਐਂਟਰੀ ਹੁੰਦੀ ਹੈ ਤੇ ਉਹਨਾਂ ਨੂੰ ਵਿਭਾਗ ਦਿੰਦੇ ਨੇ। ਸੋ ਇਸ ਲਈ ਮੰਤਰੀ ਮੰਡਲ ਦਾ ਵਿਸਤਾਰ ਵੀ ਸਮੇਂ-ਸਮੇਂ ਹੋ ਰਿਹਾ, ਆਉਣਾ ਜਾਣਾ ਵੀ ਲਗਾਤਾਰ ਜਾਰੀ ਹੈ। 3 ਮੰਤਰੀ ਹੁਣ ਤੱਕ ਛੱਡ ਕੇ ਜਾ ਚੁੱਕੇ ਨੇ। 2 ਨੂੰ ਸਰਾਰੀ ਨੂੰ ਤੇ ਵਿਜੇ ਸਿੰਗਲਾ ਨੂੰ ਕੱਢਿਆ ਤੇ ਇੱਕ ਮਤਲਬ ਕਿ ਨਿੱਜਰ ਹੋਰੀ ਖੁਦ ਛੱਡ ਗਏ ਤੇ ਉਹਦੇ ਬਿਨਾਂ ਵੀ ਆ ਕਾਂਟ ਛਾਂਟ ਤੇ ਅਦਲਾ ਬਦਲੀ ਜਾਰੀ ਹੈ। ਸੋ ਮਤਲਬ ਕਿ ਸਥਿਰਤਾ ਨਹੀਂ ਹੈ ਸਰਕਾਰ ਦੇ ਅੰਦਰ। ਇਹ ਵੀ ਇਹ ਝਲਕਾਰਾ ਦਿੰਦੀ ਹੈ ਕਿ ਪੌਣੇ 2 ਸਾਲਾਂ 'ਚ 5 ਵਾਰ ਤੁਹਾਨੂੰ ਵਿਭਾਗਾਂ ਦਾ ਬਦਲਾ ਬਦਲੀ ਕਰਨੀ ਪਵੇ ਤੇ 3 ਮੰਤਰੀ ਤੁਹਾਡੇ ਮੰਤਰੀ ਮੰਡਲ 'ਚ ਪੌਣੇ 2 ਸਾਲਾਂ 'ਚ ਬਾਹਰ ਹੋ ਜਾਣ। ਜੀ, ਜੀ। ਤੇ ਅਗਲੀ